ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮੈਡੀਕਲ ਦੀਆਂ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਾਂ ਭਰਦੇ ਨੇ। ਸਤਨਾਮ ਸਿੰਘ ਸ਼ੇਰਗਿਲ, ਸਲਮਾ ਗੁਰਦੀਪ ਸਿੰਘ ਵਿਰਦੀ, ਕਲੋਵਸ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਚਰਨਜੀਤ ਵਡਵਾਲ, ਜੂਬਾ ਸਿਟੀ, ਸਰਬਜੀਤ ਸਿੰਘ, ਪਲਵਿੰਦਰ ਕੌਰ ਚੋਕਰ, ਟਰਲਿਕ, ਮਨਜੀਤ ਸਿੰਘ ਦੀਵਾਨਾ, ਰਜਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ, ਪੰਜਾਬ ਵੈਸੇ ਤਾਂ ਖਾਲੀ ਹੋ ਗਿਆ ਨੌਜਵਾਨਾਂ ਤੋਂ, ਕਿ ਕੋਈ ਕਿਸੇ ਕੰਟਰੀ ਜਾ ਵੜਿਆ, ਕੋਈ ਕਿਸੇ ਕੰਟਰੀ ਜਾ ਵੜਿਆ। ਅਤੇ ਹੁਣ ਅਮਰੀਕਾ ਤੋਂ ਡਿਪੋਰਟ ਕੀਤੇ ਜਿਹੜੇ ਆ 150 ਨੌਜਵਾਨ ਆ ਵਾਪਸ ਭਾਰਤ ਪਹੁੰਚਾ, ਅਤੇ ਬਹੁਤੇ ਪੰਜਾਬੀ ਆ ਉਹਨਾਂ ਵਿੱਚ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਇਲੀਗਲ ਢੰਗ ਦੇ ਨਾਲ ਜਿਹੜੇ ਏਜੰਟ ਨੇ ਜੀ ਉਹ ਕਿੰਨਾ ਪੈਸਾ ਬਣਾਉਂਦੇ ਆ। ਇਹ ਅਰਬਾਂ ਦੀ ਜਿਹੜੀ ਜੀ ਉਹ ਖੇਡ ਹੈ, ਔਰ ਬਿਨਾਂ ਕਿਸੇ ਸ਼ੱਕ ਦੇ ਪੰਜਾਬੀਆਂ ਦੇ ਵਿੱਚ ਇਹ ਰੁਝਾਨ ਜਿਹੜਾ ਜੀ ਉਹ ਬਾਕੀ ਥਾਵਾਂ ਦੇ ਨਾਲੋਂ ਜਿਹੜਾ ਜ਼ਿਆਦਾ ਹੈ। ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਅੱਪੜ ਜਾਣਾ, ਜਾ ਕੇ ਸੈਟਲ ਹੋ ਜਾਣਾ, ਐਡਾ ਵੀ ਜਿਹੜਾ ਉਹ ਸੌਖਾ ਨਹੀਂ ਹੈਗਾ। ਪਰ ਰਿਸਕ ਜਿਹੜਾ ਜੀ ਇਹ ਲੈਂਦੇ ਨੇ। ਜਿਹੜੇ ਵੀਜ਼ਾ ਨਿਯਮ ਸੀ ਉਹਨਾਂ ਦੀ ਉਲੰਘਣਾ ਕਰਕੇ ਅਮਰੀਕਾ ਦੇ ਵਿੱਚ ਪਹੁੰਚੇ 150 ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਉਹ ਇੱਥੇ ਪਹੁੰਚੇ ਦਿੱਲੀ, ਔਰ ਟੁੱਟੇ ਹੋਏ ਸੁਪਨਿਆਂ ਦੇ ਨਾਲ ਜਿਹੜਾ ਜੀ ਇੱਥੇ ਵਾਪਸ ਆਏ। ਵੱਡੀਆਂ ਰਕਮਾਂ ਖਰਚ ਕਰਕੇ ਇਹ ਜਿਹੜਾ ਜੀ ਅਮਰੀਕਾ ਗਏ ਸੀਗੇ। ਸਵਾਲ ਇਹ ਆ ਕਿ ਕੀ ਇਹਨਾਂ ਤੋਂ ਬਾਅਦ ਅੱਗੋਂ ਜਿਹੜੇ ਏਜੰਟ ਨੇ ਜਿਨ੍ਹਾਂ ਦੇ ਝਾਂਸੇ ਦੇ ਵਿੱਚ ਇਹ ਲੋਕ ਆ ਜਾਂਦੇ ਆ, ਕਿ ਉਹਨਾਂ ਦਾ ਕੰਮ ਜਿਹੜਾ ਜੀ ਉਹ ਠੱਪ ਹੋ ਸਕਦਾ? ਸ਼ਾਇਦ ਨਹੀਂ, ਕਿਉਂਕਿ ਕੋਈ ਨਾ ਕੋਈ ਜੁਗਾੜ ਜਿਹੜਾ ਜੀ ਹੋਰ ਪਾਸਿਓਂ ਲਾਉਣਾ ਸ਼ੁਰੂ ਜਿਹੜਾ ਜੀ ਉਹ ਕਰ ਦੇਣਗੇ। ਇੱਕ ਤੋਂ ਬਾਅਦ ਇੱਕ ਜਦੋਂ ਇਹ ਏਅਰਪੋਰਟ ਤੋਂ ਨਿਕਲ ਰਹੇ ਸੀਗੇ ਤੇ ਜਿਹੜੀ ਮਾਯੂਸੀ ਆ ਉਹ ਸਾਫ਼ ਵੇਖੀ ਜਾ ਸਕਦੀ ਸੀਗੀ। ਉਹ ਇਹ ਕਹਿੰਦੇ ਕਿ ਇੰਨੇ ਪੈਸੇ ਖਰਚ ਕੇ, ਇੰਨਾ ਰਿਸਕ ਲੈ ਕੇ ਅਸੀਂ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਜਾ ਕੇ ਵਸਣ ਦੀ, ਪਰ ਉਹਨਾਂ ਦੀ ਕੋਸ਼ਿਸ਼ ਜਿਹੜੀ ਸੀ ਉਹ ਫੇਲ ਰਹੀ। ਬਠਿੰਡੇ ਤੋਂ ਗਿਆ ਇੱਕ ਜਿਹੜਾ ਜੀ ਉਹ ਜਬਰਜੰਗ ਸਿੰਘ ਆ, ਉਹ ਕਹਿੰਦਾ ਚੌਥੀ ਵਾਰੀ ਉਹਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ। ਉਹ ਕਹਿੰਦਾ ਕਿ ਨੌਕਰੀ ਦੀ ਭਾਲ ਦੇ ਵਿੱਚ ਉਹ ਉੱਥੇ ਰਹਿਣਾ ਚਾਹੁੰਦਾ ਸੀਗਾ। ਉਹ ਵੀ ਕਹਿੰਦਾ ਹੈ ਕਿ ਪਹਿਲੀ ਵਾਰੀ ਉਹਨੇ ਮੈਕਸੀਕੋ ਜਾਣ ਦੀ ਯੋਜਨਾ ਬਣਾਈ ਸੀ, ਪਰ ਉਹ ਬੈਂਕਾਕ ਪਹੁੰਚ ਗਿਆ। ਮੈਕਸੀਕੋ ਦਾ ਵੀਜ਼ਾ ਨਾ ਮਿਲਣ ਕਰਕੇ ਉਹ ਇੰਡੀਆ ਜਿਹੜਾ ਜੀ ਆ ਗਿਆ। ਉਹਨੇ ਫੇਰ ਕੋਸ਼ਿਸ਼ ਕੀਤੀ, ਇਕਵਾਡੋਰ ਪਹੁੰਚ ਗਿਆ, ਜਿੱਥੋਂ ਉਹਨੂੰ 20 ਦਿਨਾਂ ਬਾਅਦ ਮੁੜ ਕੇ ਭਾਰਤ ਜਿਹੜਾ ਜੀ ਉਹ ਭੇਜਤਾ ਗਿਆ। ਉਦੋਂ ਬਾਅਦ ਉਹ ਕਿਸੇ ਤਰ੍ਹਾਂ ਮੈਕਸੀਕੋ ਪਹੁੰਚ ਗਿਆ, ਪਰ ਸੁਰੱਖਿਆ ਏਜੰਸੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਉਹਨੂੰ ਜਿਹੜਾ ਸੀ ਉਹ ਬਾਹਰ ਨਾ ਆਉਣ ਦਿੱਤਾ ਏਅਰਪੋਰਟ ਤੋਂ, ਔਰ ਵਾਪਸ ਜਿਹੜਾ ਜੀ ਉਹ ਭੇਜਤਾ। ਮਕੈਨੀਕਲ ਇੰਜੀਨੀਅਰਿੰਗ ਉਹਨੇ ਕੀਤੀ ਹੋਈ ਹੈ ਜੀ। ਉਹ ਮਾਸਕੋ ਤੇ ਪੈਰਿਸ ਰਾਹੀਂ ਮੁੜ ਕੇ ਮੈਕਸੀਕੋ ਪਹੁੰਚਿਆ, ਜਿੱਥੋਂ ਕੈਲੀਫੋਰਨੀਆ ਦੇ ਵਿੱਚ ਉਹਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਹਨੂੰ ਕਾਬੂ ਕਰ ਲਿਆ ਔਰ ਐਰੀਜ਼ੋਨਾ ਤੋਂ ਵਾਪਸ ਜਿਹੜਾ ਜੀ ਉਹ ਭੇਜਤਾ। ਪੰਚਕੂਲਾ ਦੇ ਟਰੈਵਲ ਏਜੰਟ ਨੂੰ ਉਹਨੇ 24 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ। ਉਹ ਫਿਰ ਕਹਿੰਦਾ ਜੀ ਕਿ ਉਹ ਕਿਸੇ ਹੋਰ ਮੁਲਕ ਦੇ ਵਿੱਚ ਜਾਣ ਦੀ ਜਿਹੜੀ ਜੀ ਉਹ ਕੋਸ਼ਿਸ਼ ਕਰੂਗਾ। ਇਹ ਜਿਹੜੇ ਜੀ ਨੌਜਵਾਨ ਸੀਗੇ ਇਹ ਸਵੇਰ ਸਮੇਂ ਜਿਹੜੇ ਇੱਥੇ ਦਿੱਲੀ ਪਹੁੰਚੇ। ਇਹ ਜਹਾਜ਼ ਜਿਹੜਾ ਸੀਗਾ ਜੀ ਬੰਗਲਾਦੇਸ਼ ਦੇ ਰਾਹੀਂ ਭਾਰਤ ਪਹੁੰਚਿਆ, ਔਰ 150 ਇਹ ਜਾਣੇ ਸੀਗੇ ਜੀ ਜਿਹੜੇ ਸਾਰੇ ਦੇ ਸਾਰੇ ਇਕੱਠੇ ਜਿਹੜੇ ਜੀ ਉਹ ਨਿਕਲੇ। ਇਹ ਭਾਰਤੀ ਲੋਕਾਂ ਦਾ ਦੂਜਾ ਵੱਡਾ ਗਰੁੱਪ ਹੈ ਜਿਹਨੂੰ ਵਾਪਸ ਅਮਰੀਕਾ ਜਿਹੜਾ ਉਹ ਭੇਜਿਆ ਗਿਆ। ਉਧਰ ਦੇ ਵਿੱਚ ਜਿਹੜਾ ਸੀਗਾ ਅਮਰੀਕਾ ਜਾਣ ਦੇ ਆਦੇਸ਼ ਦੇ ਤਹਿਤ ਹੀ ਮੈਕਸੀਕੋ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ 300 ਬੰਦੇ ਜਿਹੜੇ ਸੀਗੇ ਉਹ ਵਾਪਸ ਭੇਜੇ ਗਏ ਸੀ, ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਜਿਹੜੀ ਜੀ ਉਹ ਸ਼ਾਮਲ ਸੀਗੀ। ਇੱਕ ਜਿਹੜਾ ਗੁਰਨੇਕ ਸਿੰਘ ਦੇ ਵਿੱਚ ਸ਼ਾਮਲ ਹੈ ਜੀ, ਉਹ ਕਹਿੰਦਾ ਕਿ 20 ਲੱਖ ਰੁਪਈਏ ਦੇ ਕੇ ਉਹ ਅਮਰੀਕਾ ਜਿਹੜਾ ਉਹ ਪਹੁੰਚਿਆ ਸੀਗਾ। ਇਸੇ ਤਰ੍ਹਾਂ ਲਖਵਿੰਦਰ ਜਿਹੜਾ ਜੀ ਉਹ ਇਹ ਕਹਿੰਦਾ ਉਹਨੇ ਅੰਮ੍ਰਿਤਸਰ ਦੇ ਏਜੰਟ ਨੂੰ 25 ਲੱਖ ਰੁਪਈਆ ਜਿਹੜਾ ਵੀ ਉਹ ਦਿੱਤਾ ਸੀਗਾ, ਪਰ ਜਿਹੜੇ ਵੀ ਉੱਥੇ ਜਾ ਨਹੀਂ ਸਕੇ। ਅਸਲ ਦੇ ਵਿੱਚ ਇਹਦੇ ਵਿੱਚ ਦੇਖਣ ਵਾਲੀ ਜਿਹੜੀ ਹੈ ਨਾ ਜੀ ਗੱਲ ਇਹੀ ਆ ਕਿ ਦੇਖੋ ਕਿਸੇ ਬਿਹਤਰ ਜ਼ਿੰਦਗੀ ਦੀ ਭਾਲ ਦੇ ਵਿੱਚ ਜਾਣਾ ਕੋਈ ਗੁਨਾਹ ਨਹੀਂਗਾ, ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣਾ ਜਾਂ ਗੈਰ ਕਾਨੂੰਨੀ ਜਿਹੜੇ ਕੰਮ ਕਰਨੇ ਉੱਥੇ ਜਾ ਕੇ ਉਹ ਜ਼ਰੂਰ ਜਿਹੜਾ ਜੀ ਉਹ ਗਲਤ ਨੇ। ਬੇਸ਼ੱਕ ਇਹ ਲੋਕ ਜਿਹੜੇ ਜੀ ਇਹ ਸਟੂਡੈਂਟ ਨਹੀਂ ਸੀ, ਪਰ ਕੈਨੇਡਾ ਦੇ ਵਿੱਚ ਜਿਹੜੇ ਲੀਗਲ ਤਰੀਕੇ ਦੇ ਨਾਲ ਵੀ ਆਏ ਸਟੂਡੈਂਟ ਨੇ ਉਹਨਾਂ ਦੇ ਵਿੱਚ ਕੁਝ ਜਿਹੋ ਜਿਹੀਆਂ ਸਰਗਰਮੀਆਂ 'ਚ ਲੱਗੇ ਹੋਏ ਆ। ਚਰਚਿਤ ਉਹ ਵੀ ਨੇ ਜੀ, ਉਹ ਇਸ ਪੱਖੋਂ ਚਰਚਿਤ ਨੇ ਕਿ
ਇਹਨਾਂ ਦੇ ਵਿੱਚ ਜਿਹੜੇ ਸਰੀ ਦੇ ਵਿੱਚ ਲੜਾਈ ਹੋਈ ਸੀ, ਉਹ 3 ਜਾਣੇ ਜਿਹੜੇ ਇੱਥੇ ਡਿਪੋਰਟ ਕੀਤੇ ਗਏ। ਕੱਲ ਉਹ ਵੀ ਇੱਥੇ ਜਿਹੜਾ ਜੀ ਉਹ ਪਹੁੰਚੇ, ਔਰ 3 ਹੋਰ ਨੇ ਜਿਨ੍ਹਾਂ ਦੇ ਉੱਤੇ ਇਹ ਡਿਪੋਰਟੇਸ਼ਨ ਦੀ ਤਲਵਾਰ ਜਿਹੜੀ ਆ ਉਹ ਲਟਕ ਰਹੀ ਹੈ ਜੀ। ਔਰ ਕੈਨੇਡਾ ਨੇ ਬੜਾ ਕਲੀਅਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੀਤਾ ਕਿ ਜੇ ਕੋਈ ਵਿਜ਼ਟਰ ਵੀਜ਼ੇ ਦੇ ਉੱਤੇ ਆਇਆ ਜਾਂ ਸਟੂਡੈਂਟ ਵੀਜ਼ੇ ਦੇ ਉੱਤੇ ਆਇਆ ਤਾਂ ਜੇ ਉਹ ਕਿਸੇ ਵੀ ਗੈਰ ਕਾਨੂੰਨੀ ਕੰਮ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੁੰਦਾ ਤੇ ਇਹ ਕੋਈ ਪ੍ਰੋਸੈਸ ਲੰਬਾ ਨਹੀਂ ਹੈਗਾ ਕਿ ਉਹਨੂੰ ਡਿਪੋਰਟ ਕੀਤਾ ਜਾਣਾ ਹੀ। ਉਹ ਕਹਿੰਦੇ ਕਿ ਵੀਜ਼ੇ ਦੀਆਂ ਸ਼ਰਤਾਂ ਦੇ ਵਿੱਚ ਬੜਾ ਸ਼ਾਮਲ ਹੈ ਔਰ ਇਹ ਨਾਲ ਦੀ ਨਾਲ ਰੱਦ ਜਿਹੜਾ ਜੀ ਉਹ ਕੀਤਾ ਜਾ ਸਕਦਾ। ਬਿਲਕੁਲ ਜੀ ਬਿਲਕੁਲ। ਅਤੇ ਅੱਗੇ ਗੱਲ ਕਰਦੇ ਹਾਂ ਬਹਿਬਲ ਕਲਾਂ ਗੋਲੀ ਕਾਂਡ ਦੀ। ਉਸ ਵਿੱਚ ਜਿਹੜਾ ਪੁਲਿਸ ਆਫੀਸਰ ਸੀ ਉਹਨਾਂ ਦੇ ਖਿਲਾਫ ਦੋਸ਼ ਪੱਤਰ ਜਾਰੀ ਨਹੀਂ ਹੋਏ ਪਰ ਸਿੱਟ ਦੀ ਜਾਂਚ ਪੂਰੀ ਹੋ ਗਈ ਹੈ। ਦੇਖੋ ਜੀ ਇਹ ਸਲੋਈ ਜਿਹੜਾ ਜੀ ਉਹ ਪ੍ਰੋਸੈਸ ਇਸ ਵੇਲੇ ਚੱਲ ਰਿਹਾ। ਵੈਸੇ ਸੱਚੀ ਪੁੱਛੋ ਤਾਂ ਇਸ ਵੇਲੇ ਇਸ਼ੂ ਵੀ ਨਹੀਂ ਰਹਿ ਗਿਆ ਜੀ, ਨਾ ਕੋਈ ਇਹਦੀ ਸਿਆਸੀ ਪਾਰਟੀ ਇਸ ਵੇਲੇ ਗੱਲ ਜਿਹੜੀ ਹੈ ਜੀ ਉਹ ਕਰ ਰਹੀ ਹੈ। ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਮੁਅੱਤਲ ਆਈਜੀ ਪਰਮਰਾਜ ਉਬਰਾ ਨੰਗਲ ਸਣੇ ਜਿਹੜੇ 4 ਨਾਮਜ਼ਦ ਪੁਲਿਸ ਆਫੀਸਰ ਨੇ ਉਹਨਾਂ ਦੇ ਖਿਲਾਫ SIT ਦੀ ਜਾਂਚ ਜਿਹੜੀ ਦੀ ਉਹ ਮੁਕੰਮਲ ਜ਼ਰੂਰ ਹੋ ਗਈ ਹੈ, ਪਰ ਇਹਦੇ ਬਾਵਜੂਦ ਅਦਾਲਤ ਇਹਨਾਂ ਅਫਸਰਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਨਹੀਂ ਕੀਤੇ ਗਏ। ਬਹਿਬਲ ਗੋਲੀ ਕਾਂਡ ਦੇ ਵਿੱਚ SIT ਨੇ ਸਿਰਫ ਸਾਬਕਾ SSP ਚਰਨਜੀਤ ਸ਼ਰਮਾ ਦੇ ਖਿਲਾਫ ਜਿਹੜਾ ਜੀ ਉਹ ਦੋਸ਼ ਪੱਤਰ ਦਾਇਰ ਕੀਤਾ। ਚਰਨਜੀਤ ਸ਼ਰਮਾ ਦੇ ਖਿਲਾਫ ਅਦਾਲਤ ਦੇ ਵਿੱਚ ਜਦੋਂ ਸੁਣਵਾਈ ਹੋਈ ਤਾਂ ਬਚਾਅ ਧਿਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਬਰਾ ਨੰਗਲ, SP ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਤੇ ਬਾਜਾ ਖਾਨਾ ਦੇ ਸਾਬਕਾ ਜਿਹੜਾ SHO ਆ ਅਮਰਜੀਤ ਸਿੰਘ ਕੁਲਾਰ ਨੂੰ ਵੀ ਗੋਲੀ ਕਾਂਡ ਦੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ, ਪਰ ਇਹਨਾਂ ਖਿਲਾਫ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਇਰ ਨਹੀਂ ਹੋਏ। SIT ਦੇ ਵੱਲੋਂ ਪੇਸ਼ ਹੋਏ ਜਿਹੜੇ ਡਿਸਟ੍ਰਿਕਟ ਅਟਾਰਨੀ ਸੀ ਉਹਨੇ ਅਦਾਲਤ ਵਿੱਚ ਮੰਨਿਆ ਕਿ ਬਾਕੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਚਲਾਨ ਅਜੇ ਤੱਕ ਅਦਾਲਤ ਦੇ ਵਿੱਚ ਨਹੀਂ ਜਿਹੜਾ ਜੀ ਆਇਆ, ਔਰ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਇਹ ਗੱਲ ਵੀ ਸਪਸ਼ਟ ਨਹੀਂ ਕਰ ਸਕੀ ਕਿ ਬਾਕੀ ਦੇ 4 ਪੁਲਿਸ ਅਧਿਕਾਰੀਆਂ ਦੇ ਖਿਲਾਫ ਚਲਾਨ ਪੇਸ਼ ਕਿਉਂ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਚਰਨਜੀਤ ਸ਼ਰਮਾ ਨੇ ਅਦਾਲਤ ਤੋਂ ਮੰਗ ਇਹ ਕੀਤੀ ਕਿ ਉਹਦੇ ਖਿਲਾਫ ਬਹਿਬਲ ਗੋਲੀ ਕਾਂਡ ਵਿੱਚ ਅਜੇ ਦੋਸ਼ ਆਇਦ ਨਾ ਕੀਤੇ ਜਾਣ ਕਿਉਂਕਿ ਬਾਕੀ ਮੁਲਜ਼ਮਾਂ ਖਿਲਾਫ ਅਜੇ ਚਲਾਨ ਦਾਇਰ ਹੋਣਾ ਜਿਹੜਾ ਜੀ ਉਹ ਬਾਕੀ ਹੈ। 7 ਦਸੰਬਰ ਤੇ ਅਗਲੀ ਤਰੀਕ ਜਿਹੜੀ ਜੀ ਉਹ ਜਾ ਪਈ ਹੈ। ਜਦੋਂ ਚਲਾਨ ਪੇਸ਼ ਨਹੀਂ ਕੀਤਾ ਜਾਂਦਾ, ਜਿੰਨੀ ਉਹਦੇ ਵਿੱਚ ਡਿਲੇ ਜਿਹੜੀ ਜੀ ਉਹ ਹੁੰਦੀ ਆ ਉਹਨਾਂ ਫਾਇਦਾ ਜਿਹਦੇ ਖਿਲਾਫ ਚਲਾਨ ਪੇਸ਼ ਹੋਣਾ ਹੁੰਦਾ ਜੀ ਉਹਨੂੰ ਹੁੰਦਾ ਹੈ। ਸੋ ਇਹ ਦੂਜੇ ਤਰੀਕੇ ਦੇ ਨਾਲ ਕੁਝ ਫਾਇਦਾ ਦੇਣ ਦੀ ਜਿਹੜੀ ਜੀ ਉਹ ਕੋਸ਼ਿਸ਼, ਔਰ ਇਹਦੇ ਨਾਲ ਜਿਹੜੇ ਇੱਥੇ ਮੋਹਾਲੀ ਦੇ ਵਿੱਚ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਂਚ ਇਹਦੇ ਸੰਬੰਧੀ ਜਿਹੜੀ ਚੱਲ ਰਹੀ ਸੀਗੀ, ਇਹਦੇ ਚ ਜਿਹੜਾ ਸਾਬਕਾ ਵਿਧਾਇਕ ਸੀਗਾ ਜੀ ਜਲਾਲ, ਉਹਦੇ ਜਿਹੜੀ ਉਹਨੇ ਐਪਲੀਕੇਸ਼ਨ ਲਾਈ ਸੀਗੀ ਕਿ ਉਹਨੇ ਧਿਰ ਬਣਨਾ, ਇਹਦੇ ਵਿੱਚ ਉਹਦੀ ਅਰਜ਼ੀ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਜਿਹੜੀ ਜੀ ਉਹ ਗਈ ਹੈ। ਤੇ ਹੁਣ ਉਹ ਇਹਦੇ ਵਿੱਚ ਜਿਹੜਾ ਜੀ ਉਹ ਗਵਾਹ ਨਹੀਂ ਜਿਹੜਾ ਜੀ ਉਹ ਸਕੂਗਾ। ਹਾਲਾਂਕਿ ਅਗਲੀ ਜਿਹੜੀ ਸੁਣਵਾਈ ਹੈ ਉਹ 8 ਜਨਵਰੀ ਦੇ ਉੱਤੇ ਅਗਲੇ ਸਾਲ ਦੇ ਵਿੱਚ ਜਿਹੜੀ ਹੈ ਜੀ ਉਹ ਜਾ ਪਈ ਹੈ। ਅਦਾਲਤ ਨੇ ਪੰਜਾਬ ਸਰਕਾਰ ਦੇ ਵੱਲੋਂ ਦਾਇਰ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਉਹ ਵੀ ਪੈਂਡਿੰਗ ਰੱਖ ਲਈ ਜੀ। ਹਾਂ, ਤੇ ਅੱਗੇ ਗੱਲ ਕਰਦੇ ਹਾਂ ਕਰਤਾਰਪੁਰ ਦੇ ਲਾਂਘੇ ਦੀ। ਜਿਹੜਾ ਪੇਪਰ ਵਰਕ ਦੇ ਵਿੱਚ ਕਾਫੀ ਭੰਬਲ ਭੁੱਸਾ ਹੈਗਾ ਆ, ਪਾਸਪੋਰਟ ਦੇ ਸੰਬੰਧੀ ਆ ਜਾਂ ਕਿਵੇਂ ਜਾਣਾ ਆ, ਕਿਵੇਂ ਉੱਥੋਂ ਲੰਘਣਾ ਆ, ਉਸ ਨੂੰ ਲੈ ਕੇ ਜਿਹੜੀ ਮੀਟਿੰਗ ਹੈ ਕਹਿੰਦੇ ਕਿ ਅਗਲੇ ਹਫ਼ਤੇ ਹੋਵੇਗੀ। ਸੋਧ ਦੀ ਵੀ ਲੱਗਦਾ ਕਿ ਲੋੜ ਆ ਕੋਈ ਨਾ ਕੋਈ। ਬਿਲਕੁਲ ਜੀ, ਇਹਦੇ ਸੰਬੰਧੀ ਜਿਹੜੀ ਮੀਟਿੰਗ ਹੋਊਗੀ ਖਾਸ ਤੌਰ ਦੇ ਉੱਤੇ, ਕਿਉਂਕਿ ਜਿਹੜਾ ਪਾਸਪੋਰਟ ਵਾਲਾ ਮਾਮਲਾ ਉਹ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜ਼ਰੂਰ ਕਿਹਾ ਸੀਗਾ, ਪਰ ਕਿਉਂਕਿ MOU ਦੇ ਵਿੱਚ ਜਿਹੜਾ ਵੀ ਉਹ ਸਾਈਨ ਹੈ ਪਾਸਪੋਰਟ, ਇਹਦੀ ਗੱਲ ਜਿਹੜੀ ਵੀ ਉੱਥੇ ਉੱਠਦੀ ਆ, ਇਹ ਸਵਾਲ ਰਹੂਗਾ। ਭਾਰਤ ਤੇ ਪਾਕਿਸਤਾਨ ਦੇ ਜਿਹੜੇ ਇਹ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਵਿੱਚ ਅਗਲੇ ਹਫ਼ਤੇ ਇਹਦੇ ਸੰਬੰਧੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਜਿਹਦੇ ਵਿੱਚ ਕਰਤਾਰਪੁਰ ਦੇ ਦਰਸ਼ਨਾਂ ਦੇ ਵੇਲੇ ਜਿਹੜੇ ਉੱਥੇ ਜਾਣ ਵਾਲੇ ਨੇ ਉਹਨਾਂ ਨੂੰ ਆ ਰਹੀਆਂ ਦਿੱਕਤਾਂ ਦੇ ਬਾਰੇ ਵਿਚਾਰ ਹੋ ਸਕਦੀ ਹੈ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੇ ਵਿਚਕਾਰ ਇਹ ਪਹਿਲੀ ਮੀਟਿੰਗ ਹੋਊਗੀ। ਸਮਝਿਆ ਜਾ ਰਿਹਾ ਕਿ ਰਜਿਸਟ੍ਰੇਸ਼ਨ ਸੰਬੰਧੀ ਔਖੀ ਪ੍ਰਕਿਰਿਆ ਹੋਣ ਕਰਕੇ ਸ਼ਰਧਾਲੂਆਂ ਦੀ ਗਿਣਤੀ ਜਿਹੜੀ ਹੈ ਜੀ ਉਹ ਘਟ ਰਹੀ ਹੈ। ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਹੋਣ ਵਾਲੀ ਬੈਠਕ ਦੇ ਵਿੱਚ ਪਾਸਪੋਰਟ ਦੀ ਸ਼ਰਤ ਹਟਾਉਣ ਸੰਬੰਧੀ ਵੀ ਵੱਡਾ ਫੈਸਲਾ ਜਿਹੜਾ ਜੀ ਉਹ ਲਿਆ ਜਾ ਸਕਦਾ ਹੈ। ਮੀਟਿੰਗ ਦੇ ਦੌਰਾਨ ਸ਼ਰਧਾਲੂਆਂ ਦੇ ਕੋਲੋਂ ਵਸੂਲੇ ਜਾ ਰਹੇ $20 ਦੀ ਰਕਮ ਨੂੰ ਘਟਾਇਆ ਜਾ ਸਕਦਾ ਹੈ। ਸ਼ਰਧਾਲੂਆਂ ਦੇ ਵੱਲੋਂ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਏ ਜਾਣ ਦੇ ਸਮੇਂ ਨੂੰ ਵੀ ਘਟਾਇਆ ਜਿਹੜਾ ਜੀ ਉਹ ਜਾ ਸਕਦਾ ਹੈ। ਪਾਕਿਸਤਾਨ ਦੇ ਵੱਲੋਂ ਰੋਜ਼ 5000 ਸ਼ਰਧਾਲੂਆਂ ਦੇ ਦਰਸ਼ਨਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ 10 ਨਵੰਬਰ ਤੋਂ ਹੁਣ ਤੱਕ ਸਿਰਫ 2542 ਸ਼ਰਧਾਲੂ ਹੀ ਜਿਹੜੇ ਜੀ ਉਹ ਜਾ ਸਕੇ ਆ। ਮੀਟਿੰਗ ਦੇ ਦੌਰਾਨ
ਇਹ ਉੱਚ ਅਧਿਕਾਰੀਆਂ ਦੇ ਵਿਚਕਾਰ ਜੇਕਰ ਕੋਈ ਫੈਸਲਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਵਾਧਾ ਹੋ ਸਕਦਾ ਹੈ। ਜੇ ਪਾਸਪੋਰਟ ਵਾਲੀ ਜਿਹੜੀ ਸ਼ਰਤ ਹੈ ਉਹ ਨਹੀਂ ਰਹਿੰਦੀ ਜਾਂ ਉਹ ਹਟਾਈ ਜਾਂਦੀ ਹੈ, ਕਿਉਂਕਿ ਪਾਕਿਸਤਾਨ ਤਾਂ ਇਹਦੇ ਵਾਸਤੇ ਤਿਆਰ ਹੈ, ਇਹ ਨਵੇਂ ਸਿਰਿਓਂ MOU ਜਿਹੜਾ ਜੀ ਉਹ ਸਾਈਨ ਹੋਊਗਾ। ਜੇ ਇਹ ਹਟਦੀ ਹੈ ਤਾਂ ਨਿਰਸੰਦੇਹ ਇਹ ਇੱਕ ਵੱਡਾ ਜਿਹੜਾ ਜੀ ਫੈਸਲਾ ਹੋਊਗਾ, ਕਿਉਂਕਿ ਬਹੁਤ ਸਾਰੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਲੋਕ ਹੈਗੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਵਡੇਰੀ ਉਮਰ ਦੇ ਆ, ਉਹਨਾਂ ਨੇ ਪਾਸਪੋਰਟ ਨਹੀਂ ਜਿਹੜਾ ਜੀ ਉਹ ਬਣਵਾਏ ਹੋਏ, ਜਾਣਾ ਵੱਡੀ ਗਿਣਤੀ ਦੇ ਵਿੱਚ ਉਹ ਜਿਹੜਾ ਜੀ ਉਹ ਚਾਹੁੰਦੇ ਆ। ਤੇ ਜਦੋਂ ਉਹਨਾਂ ਦੇ ਪਾਸਪੋਰਟ ਨਹੀਂ ਹੈਗੇ ਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਫਿਰ ਇਹ ਸੋਚਦੇ ਆ ਕਿ ਜੇ ਬਜ਼ੁਰਗ ਨਹੀਂ ਜਾ ਸਕਦੇ ਤੇ ਉਹਨਾਂ ਨੇ ਵੀ ਨਹੀਂ ਜਾਣਾ। ਇਹਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਹੋ ਸਕਦੀ ਆ। ਇਹ ਨਿਰਭਰ ਕਰੂਗਾ ਦੋਨਾਂ ਮੁਲਕਾਂ ਦੇ ਅਧਿਕਾਰੀਆਂ ਦੇ ਉੱਤੇ, ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਛੋਟ ਜਿਹੜਾ ਜੀ ਉਹ ਦਿੰਦੇ ਆ। ਸੋ ਇਹਦੇ ਉੱਤੇ ਨਿਗਾਹ ਜਿਹੜੀ ਹੈ ਜੀ ਰਹੂਗੀ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ। ਬਿਲਕੁਲ ਜੀ, ਸੋਧ ਬਹੁਤ ਜ਼ਰੂਰੀ ਆ। ਤੇ ਅੱਗੇ ਗੱਲ ਕਰਦੇ ਮਹਾਰਾਸ਼ਟਰ ਦੇ ਡਰਾਮੇ ਦੀ, ਜਿਹੜਾ ਪੋਲੀਟੀਕਲ ਡਰਾਮਾ ਹੈ, ਤਾਂ ਹੁਣ ਕਹਿੰਦੇ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ ਲਈ ਕਾਂਗਰਸ ਰਾਜੀ ਹੋਈ। ਐਕਚੁਅਲੀ ਅਜੇ ਤੁਸੀਂ ਕਹਿ ਲਓ ਕਿ ਇਹ ਜਿਹੜਾ ਊਠ ਦੇ ਬੁੱਲ ਵੱਲ ਜਿਹੜੀ ਜੀ ਉਹ ਨਿਗਾਹ ਕੰਟੀਨਿਊਸ ਜਿਹੜੀ ਜੀ ਉਹ ਜਾਰੀ ਆ। ਜਿਹੜੇ ਖਾਸ ਤੌਰ ਦੇ ਉੱਤੇ ਸ਼ਰਦ ਪਵਾਰ ਹੋਰਾਂ ਦੇ ਸਟੈਂਡ ਦੀ ਬਹੁਤੀ ਜਿਹੜੀ ਜੀ ਉਹ ਸਮਝ ਨਹੀਂ ਆ ਰਹੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਹਨਾਂ ਦੀ ਸਿਫਤ ਜਿਹੜੀ ਜੀ ਉਹ ਰਾਜ ਸਭਾ ਦੇ ਵਿੱਚ ਕੀਤੀ 2 ਦਿਨ ਪਹਿਲਾਂ। ਉਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਜੀ ਉਹ ਲੱਗੀ ਜਾ ਰਹੀਆਂ ਨੇ। ਹਾਲਾਂਕਿ ਜਿਹੜੇ ਸ਼ਰਦ ਪਵਾਰ ਨੇ ਉਹਨਾਂ ਨੇ ਕਿਹਾ ਕਿ ਉਹ ਤਾਂ ਕਿਸਾਨ ਮੰਗਾਂ ਨੂੰ ਲੈ ਕੇ ਜਿਹੜਾ ਜੀ ਉਹ ਮਿਲੇ ਸਨ ਪ੍ਰਧਾਨ ਮੰਤਰੀ ਹੋਰਾਂ ਨੂੰ। ਕਾਂਗਰਸ ਤੇ ਹੁਣ NCP ਦੇ ਸੀਨੀਅਰ ਆਗੂਆਂ ਦੀ ਲੰਬੀ ਬੈਠਕ ਤੇ ਸੋਨੀਆ ਗਾਂਧੀ ਦੇ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਛੇਤੀ ਮਹਾਰਾਸ਼ਟਰ 'ਚ ਸ਼ਿਵ ਸੈਨਾ ਦੇ ਨਾਲ ਮਿਲ ਕੇ ਨਵੀਂ ਸਰਕਾਰ ਦਾ ਗਠਨ ਕਰਨਗੇ। ਇਹ ਹੁਣ ਉਹਨਾਂ ਨੇ ਦੋਨਾਂ ਨੇ ਕਹਿ ਦਿੱਤਾ ਜੀ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਪਹਿਲੀ ਵਾਰੀ ਹੈ ਕਿ ਕਾਂਗਰਸ ਤੇ NCP ਨੇ ਮਹਾਰਾਸ਼ਟਰ 'ਚ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ ਪ੍ਰਤੀ ਹਾਂ ਪੱਖੀ ਹੁੰਗਾਰਾ ਜਿਹੜਾ ਜੀ ਉਹ ਭਰਿਆ। NCP ਦੇ ਸੂਤਰ ਜਿਹੜੇ ਜੀ ਉਹ ਵੀ ਕਹਿੰਦੇ ਨੇ ਕਿ ਸ਼ਿਵ ਸੈਨਾ ਦੇ ਨਾਲ 2.5 ਸਾਲ ਦੇ ਮੁੱਖ ਮੰਤਰੀ ਤੇ ਸਹਿਮਤੀ ਬਣ ਸਕਦੀ। ਸਹਿਮਤੀ ਜਿਹੜੀ ਜੀ ਉਹ ਬਣਨ ਤੋਂ ਬਾਅਦ 2.5 ਸਾਲ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਊਗਾ ਪਹਿਲਾਂ। ਔਰ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਜੀ ਕਿ ਮਹਾਰਾਸ਼ਟਰ ਦੇ ਲੋਕ ਚਾਹੁੰਦੇ ਆ ਕਿ ਪਾਰਟੀ ਮੁਖੀ ਉद्धਵ ਠਾਕਰੇ ਨਵੀਂ ਸਰਕਾਰ ਦੀ ਅਗਵਾਈ ਜਿਹੜੀ ਜੀ ਉਹ ਕਰਨ। ਸੋਨੀਆ ਗਾਂਧੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਪਾਰਟੀ ਨੇ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ ਸੰਬੰਧੀ ਸਟੈਪ ਜਿਹੜੇ ਆ ਜੀ ਉਹ ਚੁੱਕੇ ਆ। ਸ਼ਰਦ ਪਵਾਰ ਦੇ ਘਰੇ ਕਾਂਗਰਸ ਤੇ NCP ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੀ ਮੀਟਿੰਗ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਇਹ ਕਿਹਾ ਕਿ ਚਰਚਾ ਜਿਹੜੀ ਹੈ ਜੀ ਉਹ ਚੰਗੀ ਰਹੀ ਹੈ ਤੇ ਛੇਤੀ ਨਵੀਂ ਸਰਕਾਰ ਜਿਹੜੀ ਜੀ ਉਹ ਬਣੂਗੀ। ਔਰ ਇਹਦੇ ਤੋਂ ਬਾਅਦ ਜਿਹੜਾ ਜੀ ਕੱਲ ਨੂੰ 22 ਤਰੀਕ ਨੂੰ ਇਹਦੇ ਸੰਬੰਧੀ ਅਗਲੀ ਜਿਹੜੀ ਜੀ ਉਹ ਮੀਟਿੰਗ ਹੋਊਗੀ। ਔਰ ਇਸ ਮੀਟਿੰਗ ਤੋਂ ਬਾਅਦ ਜਿਹੜਾ ਜੀ ਇਹ ਐਲਾਨ ਹੋ ਸਕਦਾ ਹੈ ਕਿ ਸ਼ਿਵ ਸੈਨਾ, ਕਾਂਗਰਸ ਤੇ NCP ਜਿਹੜੀਆਂ ਨੇ ਉਹ ਤਿੰਨੇ ਮਿਲ ਕੇ ਇੱਕ ਨਵਾਂ ਗੱਠਜੋੜ ਜਿਹੜਾ ਉਹ ਮਹਾਰਾਸ਼ਟਰ ਦੇ ਵਿੱਚ ਸਰਕਾਰ ਜਿਹੜਾ ਜੀ ਉਹ ਬਣਾਵੇ। ਵਿੰਗੇ ਦੇ ਢੰਗ ਦੇ ਨਾਲ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਸਰਕਾਰ ਨਾ ਬਣੇ ਤੇ ਸ਼ਿਵ ਸੈਨਾ ਦੇ ਕੋਲੇ ਕੋਈ ਰਾਹ ਜਿਹੜਾ ਜੀ ਉਹ ਨਾ ਬਚੇ ਸਿਵਾਏ ਇਹਦੇ ਤੋਂ ਕਿ ਉਹ BJP ਦੇ ਨਾਲ ਆ ਕੇ ਜਿਹੜਾ ਜੀ ਉਹ ਰਲੇ। ਪਰ ਜਿਹੜਾ ਵੀ ਵੇਖਣਾ ਇਹੀ ਹੋਊਗਾ ਜੀ ਕਿ ਇਹ ਸਿਰੇ ਚੜ ਜਾਂਦਾ। ਹੁਣ ਉਮੀਦ ਪੂਰੀ ਜਿਹੜੀ ਵਧੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ ਇਹ ਨਵੀਂ 3 ਧਿਰੀ ਸਰਕਾਰ ਜਿਹੜੀ ਜੀ ਉਹ ਅਗਲੇ ਹਫ਼ਤੇ ਇਹਦਾ ਐਲਾਨ ਹੋ ਸਕਦਾ ਹੈ ਜੀ। ਖਰੀਦੋ ਫਰੋਖਤ ਪੂਰੀ ਜਾਰੀ ਹੋਣੀ ਜੀ। ਤਾਂ ਅੱਗੇ ਭੂ ਮਾਫੀਆ ਦੀ ਗੱਲ ਕਰਦੇ ਹਾਂ। ਵੈਸੇ ਭੂ ਮਾਫੀਆ ਆ, ਬੜੇ ਮਾਫੀਏ ਆ ਇੱਥੇ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਬੜੀ ਖੁੱਲ੍ਹੀ ਛੁੱਟੀ ਮਿਲੀ ਹੋਈ ਆ। ਅਤੇ ਹੁਣ ਜਿਹੜੀਆਂ ਜ਼ਮੀਨਾਂ 100 ਏਕੜ ਜ਼ਮੀਨ ਆ ਉਹ ਅਦਾਲਤੀ ਕੰਮਾਂ ਕਾਰਾਂ ਦੇ ਥੱਲੇ ਉਹਦੇ 'ਤੇ ਕਬਜ਼ੇ। ਐਕਚੁਅਲੀ ਜੀ ਇਹ ਆ ਕਿ ਕੱਲ੍ਹ ਬੇਸ਼ੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਸੀਗਾ ਉਹ ਚਿੱਟ ਫੰਡ ਕੰਪਨੀਆਂ ਦੇ ਉੱਤੇ ਬਹਿਸ ਜਿਹੜੀ ਹੋਈ ਔਰ ਇਹਦੇ ਵਿੱਚ ਬਾਰ-ਬਾਰ ਨਾਮ ਜਿਹੜਾ ਸੀਗਾ ਉਹ ਪਰਲਸ ਪ੍ਰਾਪਰਟੀ ਦਾ ਬੋਲਦਾ ਰਿਹਾ। ਪਰਲਸ ਗਰੁੱਪ ਉਹ ਆ ਜਿਹੜਾ ਅਕਾਲੀ ਦਲ ਦੇ ਰਾਜ ਦੇ ਸਮੇਂ ਕਬੱਡੀ ਟੂਰਨਾਮੈਂਟ ਜਿਹੜਾ ਵੀ ਉਹ ਕਰਾਉਂਦਾ ਹੁੰਦਾ ਸੀ। ਕਿੰਨਾ ਕੁ ਪੈਸਾ ਇਹਨੇ ਲੋਕਾਂ ਤੋਂ ਚਿੱਟ ਫੰਡ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਇਕੱਠਾ ਕੀਤਾ ਹੋਇਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਗਾ। ਵਿਦੇਸ਼ਾਂ ਤੱਕ ਜਾਇਦਾਦ ਜਿਹੜੀ ਜੀ ਇਹਨੇ ਬਣਾਈ ਹੋਈ ਆ। ਪਰ ਉਹ ਗੱਲ ਹੈ ਕਿ ਚੋਰਾਂ ਦੇ ਕੱਪੜੇ ਲਾਠੀਆਂ ਦੇ ਗਾਜਵਾੜੀ ਜਿਹੜੀ ਜੀ ਮੌਜੂਦਾ ਸਰਕਾਰ ਨੇ ਵੀ ਭੂਮੀ ਮਾਫੀਆ ਨੂੰ ਲੱਗਦਾ ਕਿ ਖੁੱਲ੍ਹੀ ਛੁੱਟੀ ਜਿਹੜੀ ਹੈ ਜੀ ਉਹ ਦਿੱਤੀ ਹੋਈ ਹੈ, ਜਿਹਦੇ ਕਰਕੇ ਇਹ ਭੂਮੀ ਮਾਫੀਆ ਜਿਹੜਾ ਜੀ ਉਹ ਥਾਂ ਤੇ ਕਬਜ਼ੇ ਤਾਂ ਕਰ ਹੀ ਰਿਹਾ। ਉਹਨੂੰ ਲੱਗਦਾ ਕਿ ਪਰਲਸ ਕੰਪਨੀ ਦੀ ਜਿਹੜੀ ਕਰੋੜਾਂ ਰੁਪਈਏ ਦੀ ਜਾਇਦਾਦ ਹੈ ਉਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ। ਹਾਲਾਂਕਿ ਅਦਾਲਤੀ ਜਿਹੜਾ ਜੀ ਉਹਨਾਂ ਦੇ ਹੇਠ ਨੇ ਇਹ
ਉਹਦੇ ਉੱਤੇ ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਉਹ ਰਾਤੋਂ ਰਾਤ ਨੱਪ ਲਈ ਹੈ ਜੀ ਭੂਮੀ ਮਾਫੀਏ ਨੇ। ਹਾਕਮ ਧਿਰ ਨੇ ਪਿੱਠ ਇਹਦੀ ਪੂਰਨੀ ਸ਼ੁਰੂ ਕੀਤੀ ਹੈ ਤਾਂ ਕਿ ਵੱਡੇ ਸ਼ਹਿਰਾਂ ਦੇ ਵਿੱਚ ਭੂਮੀ ਮਾਫੀਆ ਜਿਹੜਾ ਜੀ ਉਹਨੇ ਇਸ ਪ੍ਰਾਪਰਟੀ ਦੇ ਉੱਤੇ ਨਜਾਇਜ਼ ਕਬਜ਼ੇ ਕਰਨੇ ਜਿਹੜੇ ਜੀ ਉਹ ਸ਼ੁਰੂ ਕਰਤੇ ਨੇ। ਸਿੱਧੇ ਤੌਰ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਦੇ ਇਹ ਨੇੜਲੇ ਨੇ ਜੀ ਜਿਨ੍ਹਾਂ ਨੇ ਕਬਜ਼ੇ ਕੀਤੇ ਨੇ। ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਗਠਿਤ ਦੀ ਜਸਟਿਸ RM ਲੋਧਾ ਕਮੇਟੀ ਇਸ ਵੇਲੇ ਇਸ ਜਾਇਦਾਦ ਦੀ ਮਾਲਕ ਹੈ, ਜਿਹਦੇ ਵੱਲੋਂ ਪੰਜਾਬ ਦੇ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਇਸ ਪ੍ਰਾਪਰਟੀ ਦੀ ਰੈੱਡ ਐਂਟਰੀ ਵੀ ਜਿਹੜੀ ਜੀ ਉਹ ਪਾਈ ਗਈ ਹੈ। ਲੋਧਾ ਕਮੇਟੀ ਦੀ ਜਾਇਦਾਦ ਦੀ ਰਾਖੀ ਜਿਹੜੀ ਜੀ ਉਹ ਕੀਤੀ ਜਾਣੀ ਬਣਦੀ ਸੀ ਸਰਕਾਰ ਦੇ ਵੱਲੋਂ, ਪਰ ਸਰਕਾਰ ਦੇ ਵਿੱਚ ਸ਼ਾਮਲ ਕੁਝ ਲੋਕ ਜਿਹੜੇ ਜੀ ਉਹ ਭੂਮੀ ਮਾਫੀਏ ਦੇ ਨਾਲ ਰਲੇ ਹੋਏ ਨੇ ਜੀ। ਪਰਲਸ ਕੰਪਨੀ ਦੀ 1000 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਭੂਮੀ ਮਾਫੀਆ ਉਹਨੇ ਕਬਜ਼ਾ ਕਰ ਲਿਆ। ਇਹ ਜਿਹੜੀ ਪੇਂਡੂ ਖੇਤਰਾਂ ਦੇ ਵਿੱਚ ਜਾਇਦਾਦ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਦੇ ਉੱਤੇ ਖੇਤੀ ਕਰਨੀ ਜਿਹੜੀ ਹੈ ਜੀ ਉਹ ਸ਼ੁਰੂ ਕਰਤੀ ਹੈ। ਬਠਿੰਡਾ ਫਰੀਦਕੋਟ ਰੋਡ ਦੇ ਉੱਤੇ ਪਰਲਸ ਕਾਲੋਨੀ ਦੇ ਵਿੱਚ ਕਣਕ ਜਿਹੜੀ ਉਹ ਬੀਜ ਦਿੱਤੀ ਗਈ ਆ। ਬੁਢਲਾਡੇ ਦੇ ਵਿੱਚ ਕੰਪਨੀ ਦੇ ਉੱਤੇ ਸ਼ੈਲਰ ਲਾ ਲਿਆ ਗਿਆ। ਮੋਗਾ ਪਰਲ ਦੀ ਇਮਾਰਤ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਜਿਹੜਾ ਜੀ ਉਹ ਖੁੱਲ ਗਿਆ। ਗੜ੍ਹ ਸ਼ੰਕਰ ਦੇ ਵਿੱਚ 700 ਏਕੜ ਤੋਂ ਦਰਖਤ ਜਿਹੜਾ ਜੀ ਉਹ ਭੂਮੀ ਮਾਫੀਆ ਨੇ ਪੁੱਟ ਕੇ ਜਿਹੜਾ ਜੀ ਉਹ ਵੇਚ ਦਿੱਤੇ ਆ। CBI ਦਾ ਕੇਸ ਦਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਬਣੀ ਕਮੇਟੀ ਨੇ ਦੇਸ਼ ਭਰ ਦੇ ਵਿੱਚ ਕੋਈ 5.25 ਕਰੋੜ ਜਿਹੜੇ ਇਨਵੈਸਟਰ ਸੀਗੇ ਉਹਨਾਂ ਦਾ ਕਰੀਬ 60,000 ਕਰੋੜ ਜਿਹੜਾ ਸੀਗਾ ਜੀ ਉਹਦਾ ਇਹਦੇ ਵਿੱਚ ਇਨਵੈਸਟ ਹੋਣ ਦੀ ਸ਼ਨਾਖਤ ਜਿਹੜੀ ਜੀ ਉਹ ਕੀਤੀ ਸੀਗੀ। ਪਰਲਸ ਕੰਪਨੀ ਜਿਹੜੀ ਹੈਗੀ ਹੈ ਜੀ ਇਹ ਕਿਹਾ ਜਾਂਦਾ ਕਿ ਉਹਦੀਆਂ ਬੇਨਾਮੀਆਂ ਪ੍ਰਾਪਰਟੀਜ਼ ਜਿਹੜੀਆਂ ਉਹ ਵਿਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਨੇ। ਤੇ ਇਹਦਾ ਜਿਹੜਾ ਮਾਲਕ ਹੈ ਨਿਰਮਲ ਸਿੰਘ ਭੰਗੂ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਜੀ। ਬੇਸ਼ੱਕ ਉਹ ਕਹਿਣ ਨੂੰ ਕਾਗਜ਼ੀ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ, ਅਸਲ ਦੇ ਵਿੱਚ ਉਹ ਇੱਕ 5 ਸਟਾਰ ਹੋਟਲ ਜਿਹੜਾ 5 ਸਟਾਰ ਹਸਪੀਟਲ ਜਿਹੜਾ ਜੀ ਉਹਦੇ ਵਿੱਚ ਬਹੁਤਾ ਸਮਾਂ ਜਿਹੜਾ ਜੀ ਉਹ ਗੁਜ਼ਾਰ ਰਿਹਾ। ਸੁਪਰੀਮ ਕੋਰਟ ਨੇ ਪਰਲਸ ਕੰਪਨੀ ਦੀ ਜਾਇਦਾਦ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਹੋਈ ਹੈ, ਪਰ ਜਿਹੜਾ ਜੀ ਉਹ ਸੁਪਰੀਮ ਕੋਰਟ ਆਪਣੀ ਜਗ੍ਹਾ ਦੇ ਉੱਤੇ ਭੂਮੀ ਮਾਫੀਆ ਉਹਦੇ ਨਾਲੋਂ ਜ਼ਿਆਦਾ ਸਟਰੋਂਗ ਹੈ ਜੀ। ਉਹਨੂੰ ਕਿਸੇ ਦੀ ਪਰਵਾਹ ਕੀ ਆ, ਔਰ ਖਾਸ ਤੌਰ ਦੇ ਉੱਤੇ ਉਹ ਵੀ ਉਦੋਂ ਜਦੋਂ ਉਹਦੇ ਪਿੱਛੇ ਜਿਹੜੇ ਜੀ ਪਾਵਰ ਦੇ ਵਿੱਚ ਬੈਠੇ ਹੋਏ। ਬਿਲਕੁਲ ਜੀ, ਉਹਨਾਂ ਤੋਂ ਬਿਨਾਂ ਤੇ ਉਹ ਚੱਲ ਨਹੀਂ ਨਾ ਸਕਦੇ, ਉਹਨਾਂ ਦਾ ਤਾਂ ਸਾਰਾ ਹੈਗਾ ਆ। ਤੇ ਅੱਗੇ ਘਰ ਵਾਪਸੀਆਂ ਕਈ ਵਾਰੀ ਹੋ ਜਾਂਦੀਆਂ ਪਾਰਟੀਆਂ ਦੇ ਵਿੱਚ, ਇਸੇ ਤਰ੍ਹਾਂ ਆਪ ਦੇ ਵਿੱਚੋਂ ਕਾਂਗਰਸ 'ਚ ਸ਼ਾਮਲ ਹੋਏ ਸੀ ਸੰਦੋਆ ਤੇ ਹੁਣ ਘਰ ਵਾਪਸੀ। ਬਿਲਕੁਲ ਜੀ, ਇਹ ਕਿਉਂਕਿ ਅਕਸਰ ਇਹ ਗੱਲ ਚੱਲਦੀ ਹੈ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਤੋਂ ਵਿਸ਼ਵਾਸ ਲੋਕਾਂ ਦਾ ਕਿਉਂ ਖਤਮ ਹੁੰਦਾ ਜਿਹੜਾ ਜੀ ਉਹ ਜਾ ਰਿਹਾ। ਖਤਮ ਹੁੰਦਾ ਜਾ ਕੀ ਰਿਹਾ ਜੀ, ਖਤਮ ਹੋ ਹੀ ਗਿਆ। ਕਿਉਂਕਿ ਤੁਸੀਂ ਕਿਸੇ ਨਾਲ ਗੱਲ ਜਿਹੜੀ ਜੀ ਉਹ ਕਰ ਲਓ, ਕਹਿੰਦੇ ਇਹਨਾਂ ਤੋਂ ਕੋਈ ਆਸ ਜਿਹੜੀ ਜੀ ਉਹ ਹੈ ਨਹੀਂ ਗੀ। ਉਹਦਾ ਰੀਜ਼ਨ ਇਹੀ ਹੈ ਜੀ ਕਿ ਜਿਹੜਾ ਜੀ ਉਹ ਛੜੱਪੇ ਮਾਰਨੇ, ਜਿੰਨੀ ਤੇਜ਼ੀ ਦੇ ਨਾਲ ਦਵਾ ਦਵ ਜੋ ਕੁਝ ਹਾਸਲ ਕੀਤਾ ਜਾ ਸਕਦਾ ਉਹ ਹਾਸਲ ਕਰ ਲਿਆ ਜਾਵੇ। ਉਹ ਲੋਕ ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਸੀਗਾ ਜੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਪੰਚੀ ਨਹੀਂ ਜਿੱਤ ਸਕਦੇ ਸੀ ਉਹ MLA ਬਣ ਗਏ। ਇਹਦੇ ਵਿੱਚ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਬਹੁਤੇ ਜਿਹੜੇ ਜੀ ਉਹ ਵਿਧਾਇਕ ਸ਼ਾਮਲ ਸੀ। ਔਰ ਫਿਰ ਜਿਵੇਂ ਛੜੱਪੇ ਇਹਨਾਂ ਨੇ ਮਾਰੇ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਜੀ। ਕੋਈ ਇੱਧਰ ਨੂੰ ਭੱਜ ਗਿਆ, ਕੋਈ ਇੱਧਰ ਨੂੰ ਜਿਹੜਾ ਜੀ ਉਹ ਭੱਜ ਗਿਆ, ਜਿਵੇਂ ਰਾਤੋਂ ਰਾਤ ਸਾਰੇ ਜਗ੍ਹਾ ਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਕਰ ਲੈਣਾ ਹੋਵੇ। ਲੋਕ ਸਭਾ ਚੋਣਾਂ ਦੇ ਵੇਲੇ ਵਿਧਾਇਕੀ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਵਿੱਚ ਛੜੱਪਾ ਮਾਰ ਕੇ ਸ਼ਾਮਲ ਹੋਇਆ। ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਜਿਹੜਾ ਅਮਰਜੀਤ ਸੰਦੋਆ ਸੀਗਾ ਉਹਨੇ ਫਿਰ ਪੁੱਠੀ ਸਿਆਸੀ ਛਾਲ ਜਿਹੜੀ ਹੈ ਜੀ ਉਹ ਮਾਰ ਦਿੱਤੀ ਹੈ ਔਰ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਜਿਹੜਾ ਜੀ ਉਹ ਵਾਪਸ ਲੈ ਲਿਆ। ਇਹ ਜਿਹੜੇ ਅਸਤੀਫੇ ਸੀਗੇ ਜੀ ਕਈਆਂ ਨੇ ਹੋਰ ਵੀ ਜਿਹੜੇ ਆ ਜੀ ਉਹ ਵਾਪਸ ਲਿਆ। ਇਹਦੇ 'ਚ ਮਾਸਟਰ ਬਲਦੇਵ ਵੀ ਜਿਹੜਾ ਜੀ ਉਹ ਸ਼ਾਮਲ ਨੇ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਿਹੜੇ ਜੀ ਉਹ ਸ਼ਾਮਲ ਨੇ, ਜਿਨ੍ਹਾਂ ਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ, ਬਾਅਦ ਦੇ ਵਿੱਚ ਇਹ ਅਸਤੀਫਾ ਜਿਹੜਾ ਜੀ ਉਹ ਵਾਪਸ ਲੈ ਲਿਆ। ਇਹਦੇ ਨਾਲ ਜਿਹੜਾ ਸੰਦੋਆ ਜੀ ਉਹ ਹਾਲ ਦੀ ਘੜੀ ਵਿਧਾਇਕ ਬਣਿਆ ਜਿਹੜਾ ਜੀ ਉਹ ਰਹੂਗਾ। ਔਰ ਦਲ ਬਦਲੀ ਕਾਨੂੰਨ ਦੇ ਤਹਿਤ ਅਯੋਗ ਠਹਿਰਾਏ ਜਾਣ ਦੀ ਤਲਵਾਰ ਉਹਦੇ ਉੱਤੇ ਲਟਕਦੀ ਜ਼ਰੂਰ ਜਿਹੜੀ ਜੀ ਉਹ ਰਹੂ। ਆਪ ਤੋਂ ਬਾਗੀ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਤੇ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਨੇ ਵੀ ਆਪਣੇ ਅਸਤੀਫੇ ਜਿਹੜੇ ਜੀ ਉਹ ਵਾਪਸ ਲਏ ਸੀਗੇ। ਬਠਿੰਡਾ ਤੇ ਫਰੀਦਕੋਟ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਕਿਸਮਤ ਅਜਮਾਈ ਸੀ, ਪਰ ਜ਼ਮਾਨਤਾਂ ਤੱਕ ਜ਼ਬਤ ਜਿਹੜੀਆਂ ਜੀ ਉਹ ਹੋ ਗਈਆਂ, ਕਿਸੇ ਨੇ ਮੂੰਹ ਨਹੀਂ ਜਿਹੜਾ ਜੀ ਉਹ ਲਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਈ ਮਹੀਨਿਆਂ ਤੱਕ ਉਹਨਾਂ ਦੇ ਅਸਤੀਫੇ ਜਿਹੜੇ ਜੀ ਉਹ ਮਨਜ਼ੂਰ ਨਹੀਂ ਕੀਤੇ ਸੀਗੇ। ਜੇ ਮਨਜ਼ੂਰ ਕਰ ਲੈਂਦੇ ਤਾਂ ਉਦੋਂ ਜਿਹੜਾ ਜੀ ਇਹ ਵੀ ਸੀਟਾਂ ਖਾਲੀ ਹੋ ਜਾਣੀਆਂ ਸੀਗੀਆਂ।
ਕੈਪਟਨ ਸਰਕਾਰ ਮਾਨਸਾ, ਰੋਪੜ ਤੇ ਭੁਲੱਥ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਨਹੀਂ ਆ, ਕਿਉਂਕਿ ਉਹਦੇ ਕੋਲੇ ਇਹਨਾਂ ਹਲਕਿਆਂ ਦੇ ਵਿੱਚ ਯੋਗ ਉਮੀਦਵਾਰ ਹੈ ਨਹੀਂਗੇ, ਜਿਹਦੇ ਕਰਕੇ ਉਹਨੇ ਜਿਹੜਾ ਜੀ ਇਹ ਕੀਤਾ ਕਿ ਇਹਨਾਂ ਦੇ ਅਸਤੀਫੇ ਜਿਹੜੇ ਸੀ ਉਹ ਨਹੀਂ ਮਨਜ਼ੂਰ ਜਿਹੜਾ ਜੀ ਉਹ ਹੋਣ ਦਿੱਤੇ। ਦੂਜਾ, ਉਹਦੇ ਕੋਲੇ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ 2/3 ਤੋਂ ਵੱਧ ਜਿਹੜੇ ਵੀ ਉਹ ਵਿਧਾਇਕ ਹੈਗੇ ਆ। 3 ਸੀਟਾਂ ਉਹਨੇ ਜਿਹੜੀਆਂ ਦੀ ਆਪ ਜਿੱਤ ਲਈਆਂ। 80 ਵਿਧਾਇਕ ਉਹਦੇ ਕੋਲੇ ਨੇ। ਕੱਲ ਨੂੰ ਜੇ ਕੋਈ ਮੁਸ਼ਕਲ ਆਉਂਦੀ ਹੈ ਤੇ ਫਿਰ ਇਹਨਾਂ ਨੂੰ ਜਿਹੜਾ ਦੀ ਫਿਰ ਪਚਕਾਰ ਕੇ ਅਸਤੀਫੇ ਦਵਾ ਕੇ ਇੱਥੇ ਜਿਹੜੀਆਂ ਦੀ ਉਹ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ, ਉਹਦਾ ਅਸਤੀਫਾ ਵੀ ਸਪੀਕਰ ਦੀਆਂ ਦਫ਼ਤਰਾਂ ਦੀਆਂ ਫਾਈਲਾਂ ਦੇ ਵਿੱਚ ਜਿਹੜਾ ਦੀ ਉਹ ਮਹੀਨਿਆਂ ਤੋਂ ਪਿਆ ਹੋਇਆ। ਇਹ ਵੀ ਕਿਹਾ ਜਾ ਰਿਹਾ ਕਿ ਨਾਜਰ ਸਿੰਘ ਮਾਨਸ਼ਾਹੀਆ ਵੀ ਆਪਣਾ ਅਸਤੀਫਾ ਜਿਹੜਾ ਦੀ ਉਹ ਵਾਪਸ ਲੈ ਜਿਹੜਾ ਦੀ ਉਹ ਸਕਦੇ ਆ। ਜਿਹੜਾ ਸੰਦੋਏ ਦਾ ਅਗਲਾ ਸਟੈਪ ਕੀ ਹੋਊਗਾ, ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਜਿਹੜਾ ਦੀ ਉਹ ਜਾਊਗਾ ਜਾਂ ਉਹ ਇੰਡੀਪੈਂਡੈਂਟ ਬਣਿਆ ਰਹੂਗਾ, ਅਜੇ ਕੁਛ ਨਹੀਂ ਪਤਾ ਜੀ। ਪਰ ਇਹ ਸੀਗਾ ਜੀ ਕਿ ਲਾਲਚ ਦੇ ਵਕਤ ਪਹਿਲਾਂ ਜਿਹੜਾ ਦੀ ਉਧਰ ਭੱਜ ਗਿਆ, ਹੁਣ ਲਾਲਚ ਜਿਹੜਾ ਇਹ ਹੋ ਗਿਆ ਵੀ ਕਿਤੇ ਉਹ ਨਾ ਹੋਵੇ ਕਿ ਇੱਧਰੋਂ ਵਿਧਾਇਕੀ ਵੀ ਜਿਹੜੀ ਜੀ ਉਹ ਜਾਂਦੀ ਲੱਗੇ, ਕਿਉਂਕਿ ਕਾਂਗਰਸ ਨੇ ਚਾਹੇ ਉਹ ਨਾਜਰ ਸਿੰਘ ਮਾਨਸ਼ਾਹੀਆ ਚਾਹੇ ਉਹ ਸੰਦੋਆ ਜਿਨ੍ਹਾਂ ਨੂੰ ਸ਼ਾਮਲ ਕੀਤਾ ਸੀਗਾ, ਉਹ ਸ਼ਾਮਲ ਕਰਨ ਤੱਕ ਸੀਮਤ ਸੀ ਚੋਣਾਂ ਤੱਕ। ਉਦੋਂ ਬਾਅਦ ਇਹਨਾਂ ਨੂੰ ਜਿਹੜਾ ਜੀ ਉਹ ਪਾਰਟੀ ਦੇ ਵਿੱਚ ਟਕੇ ਫੇਰ ਨਹੀਂ ਪੁੱਛਿਆ ਗਿਆ। ਹੁਣ ਜਿਹੜਾ ਜੀ ਇਹ ਹੌਲੀ ਹੌਲੀ ਸਹੀ ਕੱਟੇ ਦੀ ਪੂਛ ਫੜ ਕੇ ਜਿਹੜਾ ਜੀ ਉਹ ਵਾਪਸ ਆਉਣਾ ਚਾਹੁੰਦੇ ਨੇ। ਬਿਲਕੁਲ ਜੀ, ਬਿਲਕੁਲ। ਅੱਗੇ ਗੱਲ ਕਰਦੇ ਹਾਂ ਕਾਂਗਰਸੀ ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ SDM ਦਾ ਤਬਾਦਲਾ। ਐਕਚੁਅਲੀ ਜੀ ਜੇ ਤਾਂ ਕੋਈ ਆਮ ਬੰਦਾ ਜਿਹੜਾ ਜੀ ਇਹ ਸ਼ਿਕਾਇਤਾਂ ਕਰੇ ਕਿ ਜੀ ਦੇਖੋ SDM ਦਾ ਦਫ਼ਤਰ 10 ਲੱਖ ਰੁਪਏ ਦੀ ਰਿਸ਼ਵਤ ਮੰਗਦਾ, ਉਹਦਾ ਜਿਹੜਾ ਹੈਗਾ ਜੀ ਇੱਥੇ SDM ਦੇ ਰੀਡਰ ਜਿਹੜਾ ਜੀ ਉਹ ਪੈਸੇ ਲਏ ਤੋਂ ਬਿਨਾਂ ਕੰਮ ਨਹੀਂ ਜਿਹੜਾ ਜੀ ਉਹ ਕਰਦਾ। ਬਨੂਰ ਦੇ ਵਿੱਚ ਗੋਲੀਆਂ ਫੜੀਆਂ ਜਾਂਦੀਆਂ ਨਸ਼ੇ ਦੀਆਂ ਤੇ ਉਹ ਪੁਲਿਸ ਜਿਹੜੀ ਹੈ ਜੀ ਉਹ ਜਿਹਦੇ ਤੋਂ ਫੜੀਆਂ ਜਾਂਦੀਆਂ ਉਹਨੂੰ ਅਰੈਸਟ ਨਹੀਂ ਕਰਦੀ, ਪੈਸੇ ਲੈ ਕੇ ਛੱਡ ਦਿੰਦੀ ਹੈ। ਇਹ ਕੋਈ ਆਮ ਬੰਦਾ ਦੋਸ਼ ਲਾਵੇ ਤੇ ਲੋਕ ਕਹਿੰਦੇ ਕਿ ਐਵੇਂ ਬਿਨਾਂ ਸਿਰ ਪੈਰ ਦੇ ਦੋਸ਼ ਨੇ, ਪਰ ਇਹ ਦੋਸ਼ ਲਾਏ ਪਟਿਆਲਾ ਦੇ ਜਿਹੜੇ ਕਾਂਗਰਸੀ ਵਿਧਾਇਕਾਂ ਨੇ ਜਿਨ੍ਹਾਂ ਦੀ ਪਾਰਟੀ ਸੱਤਾ ਦੇ ਵਿੱਚ ਹੈ। ਇਹਦੇ ਵਿੱਚ ਮਦਨ ਲਾਲ ਜਲਾਲਪੁਰ ਸ਼ਾਮਲ ਨੇ, ਇਹਦੇ ਵਿੱਚ ਹਰਦਿਆਲ ਕੰਬੋਜ ਸ਼ਾਮਲ ਨੇ, ਇਹਦੇ ਵਿੱਚ ਰਜਿੰਦਰ ਸਿੰਘ ਹੁਰੀ ਜਿਹੜਾ ਜੀ ਉਹ ਸ਼ਾਮਲ ਨੇ। ਇਹਨਾਂ ਨੇ ਮੀਟਿੰਗ ਦੇ ਵਿੱਚ ਓਪਨਲੀ ਇਹ ਦੋਸ਼ ਜਿਹੜੇ ਜੀ ਉਹ ਲਾਏ ਸੀਗੇ, ਔਰ ਜਦੋਂ ਇਹ ਓਪਨਲੀ ਦੋਸ਼ ਜਿਹੜਾ ਜੀ ਉਹ ਲੱਗੇ ਤੇ ਫਿਰ ਮਾਮਲਾ ਜਿਹੜਾ ਸੀਗਾ ਜੀ ਉਹ ਚੀਫ ਸੈਕਟਰੀ ਤੱਕ ਵੀ ਪਹੁੰਚਿਆ, ਔਰ ਇਹ ਇਹਨਾਂ ਨੂੰ ਸ਼ਾਂਤ ਕਰਨ ਦੇ ਵਾਸਤੇ ਜਿਹੜਾ ਸੀਗਾ ਜੀ, ਕਿਉਂਕਿ ਜਦੋਂ ਵਿਧਾਇਕ ਬੋਲਦੇ ਨੇ ਫਿਰ ਸ਼ਾਂਤ ਕਰਨ ਲਈ ਉੱਤੇ ਜਿਹੜੀ ਜੀ ਉਹ ਸੁਣਵਾਈ ਕਰਨੀ ਪੈਂਦੀ ਆ। ਕਾਂਗਰਸੀ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਸਾਡੀ ਤਾਂ ਸੁਣਵਾਈ ਦਫ਼ਤਰਾਂ ਦੇ ਵਿੱਚ ਜਿਹੜਾ ਜੀ ਉਹ ਛੋਟੇ ਤੋਂ ਛੋਟਾ ਅਫਸਰ ਵੀ ਨਹੀਂ ਕਰਦਾ ਜੀ, ਉਹ ਕਹਿੰਦੇ ਕਿ ਬਾਹਰ ਸਾਨੂੰ ਬਿਠਾਈ ਰੱਖਦਾ ਹੈ। 10 ਸਾਲ ਕਹਿੰਦੇ ਅਸੀਂ ਇੰਤਜ਼ਾਰ ਕੀਤਾ, ਉਦੋਂ ਧੱਕੇ ਖਾਂਦੇ ਰਹੇ, ਹੁਣ ਫੇਰ ਜਿਹੜੇ ਜੀ ਉਹ ਧੱਕੇ ਖਾਣੇ ਪੈ ਰਹੇ ਆ ਦਫ਼ਤਰਾਂ ਦੇ ਵਿੱਚ। ਇਹ ਵਿਧਾਇਕਾਂ ਦੀ ਬੋਲੀ ਹੈ ਜੀ ਕਾਂਗਰਸੀਆਂ ਦੀ, ਇਹ ਸਾਨੂੰ ਪੁੱਛਦਾ ਕੋਈ ਨਹੀਂ ਗਾ। ਹੁਣ ਇਹਦੇ ਵਾਸਤੇ SDM ਜਿਹੜਾ ਸੀਗਾ ਜੀ ਉਹਦਾ ਤਬਾਦਲਾ ਕਰ ਦਿੱਤਾ ਗਿਆ ਇੱਥੇ ਪਟਿਆਲੇ ਤੋਂ। ਹਾਲਾਂਕਿ SDM ਜਿਹੜਾ ਜੀ ਉਹ ਇਹਨਾਂ ਦੋਸ਼ਾਂ ਨੂੰ ਨਕਾਰਦਾ, ਕਹਿੰਦਾ ਕਿ ਇਹਦੀ ਜਾਂਚ ਜਿਹੜੀ ਹੈ ਜੀ ਉਹ ਕਰਵਾ ਲਈ ਜਾਵੇ। ਜਾਂਚ ਕਹਿੰਦੇ ਇਹ ਵੀ ਕਹਿੰਦਾ ਕਿ ਡਿਪਟੀ ਕਮਿਸ਼ਨਰ ਦੀ ਜਾਂਚ ਕਰ ਰਹੇ ਸੀਗੇ ਤੇ ਉਹਨੂੰ ਪਰ ਹਾਲ ਦੀ ਘੜੀ ਇਹਨਾਂ ਨੂੰ ਠੰਡਿਆ ਕਰਨ ਦੇ ਵਾਸਤੇ ਇਹਦਾ ਤਬਾਦਲਾ ਜਿਹੜਾ ਜੀ ਉਹ ਕੀਤਾ ਗਿਆ। ਜਿਹੜਾ ਰੀਡਰ ਸੀਗਾ ਇਹਦਾ ਜਿਹਦੇ ਉੱਤੇ ਇਹਨਾਂ ਨੇ ਦੋਸ਼ ਜਿਹੜੇ ਉਹ ਲਾਏ ਸੀਗੇ ਉਹਨੂੰ ਸਸਪੈਂਡ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਇੱਥੇ ਹਰਦਿਆਲ ਸਿੰਘ ਕੰਬੋਜ ਦੇ ਨੇੜਲੇ ਇੱਕ ਸਰਪੰਚ ਆ, ਉਹਨੇ ਜਿਹੜਾ ਸੀਗਾ ਜੀ ਕੁਛ ਰਿਸ਼ਵਤ ਉਹਦੇ ਤੋਂ SDM ਦੇ ਵੱਲੋਂ ਜਿਹੜੀ ਉਹ ਮੰਗੀ ਗਈ ਸੀ, ਉਹਦੇ ਦਫ਼ਤਰ ਦੇ ਵੱਲੋਂ ਜਿਹੜੀ ਜੀ ਉਹ ਮੰਗੀ ਗਈ ਸੀ। ਹਾਲ ਦੀ ਘੜੀ ਤਾਂ ਇਹਨਾਂ ਨੂੰ ਸ਼ਾਂਤ ਕਰਵਾਉਣ ਦੇ ਇਹ ਯਤਨ ਜਿਹੜੇ ਜੀ ਹੋਏ ਆ, ਇਹ ਜੇ ਫੇਰ ਬੋਲਦੇ ਰਹੇ ਤੇ ਤੁਸੀਂ ਕਹ ਲਓ ਕਿ ਮੁੱਖ ਮੰਤਰੀ ਦੇ 3 ਸਲਾਹਕਾਰ ਤਕਰੀਬਨ ਹੋਰ ਆ ਰਹੇ ਨੇ ਜੀ। ਜੀ ਜੀ। ਤੇ ਅਖੀਰ ਦੇ ਵਿੱਚ SGPC ਦੇ ਪ੍ਰਧਾਨ ਦੀ ਜੇ ਗੱਲ ਕਰੀਏ ਤਾਂ ਉਹ 27 ਨਵੰਬਰ ਨੂੰ ਜੇਲ੍ਹ ਤੋਂ ਨਿਕਲੂਗਾ। ਬਿਲਕੁਲ ਜੀ, ਇੱਕ ਵਾਰੀ ਫਿਰ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਜਿਹੜਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਦਿਆ ਗਿਆ, ਜਿਹਦੇ ਵਿੱਚ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤਰਿਮ ਕਮੇਟੀ ਦੇ ਮੈਂਬਰ ਜਿਹੜੇ ਜੀ ਉਹ ਨਾਮਜ਼ਦ ਕੀਤੇ ਜਾਣਗੇ, ਕਿਉਂਕਿ ਇਹਦੇ ਉੱਤੇ ਅਜੇ ਵੀ ਜਿਹੜਾ ਬਾਦਲ ਪਰਿਵਾਰ ਦਾ ਗਲਬਾ ਹੈ ਜੀ ਉਹਨਾਂ ਦੇ ਕਬਜ਼ੇ 'ਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇੱਕ ਵਾਰੀ ਫਿਰ ਉਹ ਲਿਫਾਫੇ 'ਚੋਂ ਹੀ ਜਿਹੜਾ ਜੀ ਉਹ ਨਾਮ ਨਿਕਲਣਾ, ਜਿਵੇਂ ਸਾਲਾਂ ਤੋਂ ਪ੍ਰਥਾ ਜਿਹੜੀ ਜੀ ਇਹ ਪਾ ਦਿੱਤੀ ਗਈ ਆ। ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਦੌੜ ਭੱਜ ਜਿਹੜੀ ਜੀ ਉਹ ਵਧੀ ਹੋਈ ਹੈ।
ਸੁਖਬੀਰ ਸਿੰਘ ਬਾਦਲ ਤੱਕ ਇਹ ਸਾਰੇ ਜਿਹੜਾ ਜੀ ਉਹ ਅਪਰੋਚ ਕਰ ਰਹੇ ਆ। ਕਈ ਪ੍ਰਮੁੱਖ ਅਕਾਲੀ ਸ਼ਖਸੀਅਤਾਂ ਦੇ ਰਾਹੀਂ ਵੀ ਦਾਅਵੇਦਾਰੀ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਜਿਹੜਾ ਬਾਦਲ ਹੈ ਜੀ ਉਹਦੀ ਰਵਾਇਤ ਦੇ ਮੁਤਾਬਕ ਜਨਰਲ ਇਜਲਾਸ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਦੇ ਵੱਲੋਂ ਪਾਰਟੀ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਉਹਦੀ ਰਾਏ ਲਈ ਜਾਂਦੀ ਹੈ ਜੀ। ਇਹ ਐਵੇਂ ਖਾਨਾ ਪੂਰਤੀ ਹੁੰਦੀ ਹੈ। ਇਸ ਤੋਂ ਬਾਅਦ ਨਾਵਾਂ ਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਇਹਦੀ ਰਾਏ ਦੇ ਨਾਲ ਜਿਹੜੀ ਉਹ ਕੀਤੀ ਗਈ ਹੈ। ਪਰ ਇਹ ਲਿਫਾਫੇ ਵਾਲੇ ਪ੍ਰਧਾਨ ਜਿਹੜੇ ਜੀ ਇਹ ਸ਼ੁਰੂ ਜਿਹੜੀ ਇਹਦੀ ਪਿਰਤ ਸੀ ਉਹ ਬਾਦਲ ਉਹਨਾਂ ਨੇ ਹੀ ਜਿਹੜੀ ਜੀ ਉਹ ਪਾਈ। ਇਸ ਮੀਟਿੰਗ ਤੋਂ ਪਹਿਲਾਂ ਕਈ ਪ੍ਰਮੁੱਖ ਮੈਂਬਰਾਂ ਦੇ ਵੱਲੋਂ ਬਾਦਲ ਤੱਕ ਜਿਹੜੀ ਹੈ ਜੀ ਉਹ ਪਹੁੰਚ ਕਰਕੇ ਦਾਅਵੇਦਾਰੀ ਕੀਤੀ ਜਾ ਰਹੀ ਹੈ। ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਮੌਜੂਦਾ ਪ੍ਰਧਾਨ ਹੈ ਉਹਦਾ ਨਾਮ ਵੀ ਜਿਹੜਾ ਜੀ ਵੱਡੇ ਦਾਅਵੇਦਾਰ ਵਜੋਂ ਅਜੇ ਜਿਹੜਾ ਜੀ ਉਹ ਸ਼ਾਮਲ ਹੈ। ਸ਼ਾਇਦ ਉਹਨਾਂ ਤੋਂ ਬੈਟਰ ਮਿਲਣਾ ਨਹੀਂ ਬਾਦਲ ਪਰਿਵਾਰ ਨੂੰ। ਇਸ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਤੋਤਾ ਸਿੰਘ ਸਾਬਕਾ ਪ੍ਰਧਾਨ ਜਗੀਰ ਕੌਰ ਹੋਰਾਂ ਦੇ ਨਾਵਾਂ ਦੇ ਉੱਤੇ ਵੀ ਜਿਹੜੀ ਜੀ ਉਹ ਚਰਚਾ ਚੱਲ ਜਿਹੜੀ ਜੀ ਉਹ ਰਹੀ ਹੈ। ਇਹ ਵੀ ਪਤਾ ਲੱਗਾ ਕਿ ਬਲਵੀਰ ਸਿੰਘ ਜਿਹੜਾ ਭੁਨਸ ਹੈ ਉਹਨੇ ਵੀ ਆਪਣੀ ਦਾਅਵੇਦਾਰੀ ਜਿਹੜੀ ਆ ਉਹ ਪੇਸ਼ ਕੀਤੀ ਆ। ਔਰ ਜਿਹੜੇ ਇਹ ਕਿਹਾ ਜਾ ਰਿਹਾ ਹੈ ਕਿ ਲੌਂਗੋਵਾਲ ਨੇ ਜਿਵੇਂ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 10 ਕਰੋੜ ਰੁਪਈਆ ਖਰਚ ਕੇ ਐਡਾ ਵੱਡਾ ਜਿਹੜਾ ਜੀ ਉਹ ਪੰਡਾਲ ਲਵਾ ਕੇ ਉੱਥੇ ਬਾਦਲ ਪਰਿਵਾਰ ਦੀ ਬੱਲੇ ਬੱਲੇ ਕਰਵਾਈ, ਇਸ ਕਰਕੇ ਉਹਦਾ ਨਾਮ ਜਿਹੜਾ ਜੀ ਉਹ ਪਹਿਲੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ। ਤੋਤਾ ਸਿੰਘ ਦਾ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ। ਔਰ ਇਹ ਵੀ ਕਿਉਂਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਰਪਿਤ ਜਿਹੜਾ ਨਗਰ ਕੀਰਤਨ ਸੀਗਾ ਉਹਦੀ ਕਮੇਟੀ ਦਾ ਮੁਖੀ ਵੀ ਉਹਨੂੰ ਜਿਹੜਾ ਜੀ ਉਹ ਬਣਾਇਆ ਗਿਆ ਸੀਗਾ। ਔਰ ਨਗਰ ਕੀਰਤਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਨੂੰ 10 ਕਰੋੜ ਰੁਪਈਏ ਤੋਂ ਵੱਧ ਦਾ ਚੜਾਵਾ ਪ੍ਰਾਪਤ ਹੋਇਆ, ਜਿਹਦੇ ਕਰਕੇ ਤੋਤਾ ਸਿੰਘ ਹੋਰਾਂ ਨੂੰ ਜਿਹੜਾ ਜੀ ਬਣਾਇਆ ਜਾ ਸਕਦਾ 10 ਕਰੋੜ ਕਮਾ ਕੇ ਦਿੱਤਾ। ਜਿਹੜੀ ਜਗੀਰ ਕੌਰ ਨੇ ਜੀ ਉਹਦੇ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ। ਜਿਹੜੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਸੁਲਤਾਨਪੁਰ ਦੇ ਵਿੱਚ ਸਮਾਗਮ ਹੋਏ ਸੀ ਇਸ ਕਰਕੇ ਉੱਥੇ ਵੀ ਜਿਵੇਂ ਮੂਹਰੇ ਜਿਹੜਾ ਜੀ ਉਹ ਲਾ ਕੇ ਰੱਖਿਆ ਜਗੀਰ ਕੌਰ ਹੋਰਾਂ ਨੂੰ। ਔਰ ਦੂਜਾ ਜਿਹੜਾ ਜੀ ਇਸ਼ੂ ਇਸ ਵੇਲੇ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਦਰਬਾਰ ਸਾਹਿਬ ਦੇ ਵਿੱਚ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਵੇ, ਉਸ ਮਾਮਲੇ ਦੇ ਉੱਤੇ ਵੀ ਜਿਹੜਾ ਜੀ ਉਹਨੂੰ ਠੱਲਣ ਦੇ ਵਾਸਤੇ ਇਹ ਯਤਨ ਪੱਖੋਂ ਜਗੀਰ ਕੌਰ ਦਾ ਨੰਬਰ ਵੀ ਜਿਹੜਾ ਜੀ ਉਹ ਲੱਗ ਸਕਦਾ। ਪਰ ਇਹ ਨਿਕਲੂਗਾ ਜੀ ਲਿਫਾਫੇ ਦੇ ਵਿੱਚ ਨਿਕਲੂਗਾ 27 ਨਵੰਬਰ ਨੂੰ। ਅਟਕਲਾਂ ਉਦੋਂ ਤੱਕ ਜਿਹੜੀਆਂ ਜੀ ਉਹ ਲੱਗਦੀਆਂ ਰਹਿਣਗੀਆਂ। ਬਿਲਕੁਲ ਜੀ, ਇਹ ਪ੍ਰਥਾ ਨਹੀਂ ਤੋੜਨੀ ਕਿ ਇਹ ਲਿਫਾਫੇ 'ਚ ਨਿਕਲਣਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।